ਤੁਹਾਡਾ ਕੱਦ ਹੁਣ ਜਿਹੜਾ ਵਾ ਕਿੰਨਾ ਵਾ ਇਹਦਾ? जिन्ना पहले सी ਨਹੀਂ ਨਹੀਂ ਉਨਾ ਹੀ ਆ, ਮੈਨੂੰ ਪਤਾ ਇਹਦੀ ਮੈਜ਼ਰਮੈਂਟ ਕਿੰਨੀ ਆ? ਇਹਦੀ 3 ਫੁੱਟ 7 ਇੰਚ। ਅੱਛਾ 3 ਫੁੱਟ 7 ਇੰਚ। ਹਾਂ ਤੁਹਾਨੂੰ ਕਿੰਨੀ ਚਾਹੀਦੀ ਹੈ? ਨਹੀਂ ਮੈਂ ਤੇ ਉਹੀ ਦੇਖ ਰਿਹਾ ਤੇ ਇਹ ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਅੱਜ ਮੇਰੇ ਨਾਲ ਇੱਕ ਬੜੀ ਅਹਿਮ ਸ਼ਖਸੀਅਤ ਮੌਜੂਦ ਆ। ਅਸੀਂ ਨਿੱਕੇ ਹੁੰਦੇ ਵੀ ਇਹਨਾਂ ਨੂੰ ਦੇਖਦੇ ਹੁੰਦੇ ਸੀ ਡਰਾਮਿਆਂ 'ਚ, ਤੇ ਅੱਜ ਮੈਂ ਆਪਣੀ ਅੱਖੀਂ ਦੇਖਿਆ ਸਾਹਮਣੇ ਤੇ ਮੈਂ ਫੌਰੀ ਤੌਰ ਤੇ ਮੈਂ ਕਿ ਇਹਨਾਂ ਨਾਲ ਗੱਲਬਾਤ ਕਰੀਏ ਤੇ ਇਹਨੂੰ ਆਪ ਵੀ ਮੈਂ ਰਿਕਾਰਡ ਕਰਾਂ ਤੇ ਤੁਹਾਡੇ ਤੱਕ ਵੀ ਪਹੁੰਚਾਵਾਂ। ਤੇ ਮੇਰੇ ਨਾਲ ਮੌਜੂਦ ਆ, ਨਿੱਕੇ ਹੁੰਦੇ ਤੇ ਅਸੀਂ ਇਕੱਲੇ ਕੋਡੂ ਦੇ ਨਾਂ ਤੋਂ ਜਾਣਦੇ ਸੀ ਤੇ ਹੁਣ ਪੂਰਾ ਨਾਮ ਹੀ ਜਾਣਦੇ ਆ ਜੀ ਉਹਨਾਂ ਦਾ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਹਾਲ ਚਾਲ ਹੈ ਜੀ? ਠੀਕ ਹੋ? ਅਲਹਮਦੁਲਿਲਾ ਜੀ ਵਧੀਆ, ਤੁਸੀਂ ਠੀਕ ਹੋ? बेहतरीन जबरदस्त। पहले अपना पूरा नाम दसो जी। मेरा पूरा नाम मोहम्मद जावेद कोडू है। ये कोडू ਤੁਹਾਨੂੰ ਕਿਹਨੇ ਦਿੱਤਾ ਸੀ ਨਾ? ਇਹ ਹਾਜੀ ਅਲਬੇਲਾ ਸਾਹਿਬ ਦੇ ਮੈਂ ਬੜਾ ਮਗਰ ਪਿਆ ਰਿਹਾ 81 82 ਚ, ਤੇ ਮੈਂ ਕਿਹਾ ਜੀ ਮੈਨੂੰ ਤੁਸੀਂ ਆਪਣਾ ਸ਼ਾਗਿਰਦ ਕਰਨਾ ਹੈ। ਉਹ ਹਾਲਾਂਕਿ ਬੜੇ ਨੇ ਕਹੇ ਕਿ ਯਾਰ ਤੂੰ ਰਹਿਣਾ ਸਾਡੇ ਨਾਲ ਬਹੁਤਾ ਹੈ ਇਹ ਉਹ, ਤੇ ਹਾਜੀ ਅਲਬੇਲਾ ਸਾਹਿਬ ਨਾਲ ਹਾਲਾਂ ਉਹ ਵੀ ਉਹਨਾਂ ਦੇ ਸ਼ਾਗਿਰਦ ਹੀ ਸਨ। ਤੇ ਮੈਂ ਕਿਹਾ ਜੀ ਪਤਾ ਨਹੀਂ ਕੀ ਗੱਲ, ਮੈਂ ਹਾਜੀ ਅਲਬੇਲਾ ਸਾਹਿਬ ਦਾ ਸ਼ਾਗਿਰਦ ਹੋਣਾ। ਤੇ ਫਿਰ ਹਾਜੀ ਅਲਬੇਲਾ ਸਾਹਿਬ ਨੇ ਆਪਣੇ ਕੋਲੋਂ ਮਿਠਾਈ ਲਿਆ ਕੇ ਤੇ ਸਭ ਚ ਤਕਸੀਮ ਕਰਕੇ ਤੇ ਮੈਨੂੰ ਕਹਿੰਦੇ ਨੇ ਲੈ ਵੀ ਅੱਜ ਤੋਂ ਤੇਰਾ ਨਾਮ ਕੋਡੂ ਹੈ। ਮੈਂ ਕਿਹਾ ਜੀ ਇਹ ਕੀ ਦਵਾਈ ਵਰਗਾ ਨਾਂ ਰੱਖਤਾ ਤੇ ਕੋਡੂ। ਤੇ ਕਹਿੰਦੇ ਪੁੱਤਰ ਚੁੱਪ, ਇਹਦੇ 'ਚ ਬਰਕਤ ਪਏਗੀ। ਤੇ ਫਿਰ ਅੱਲਾ ਦੀ ਰਹਿਮਤ ਐਸੀ ਵੀ ਹੋਈ, ਕਈ ਵਾਰੀ ਮੁਲਕੋਂ ਬਾਹਰ ਕਈ ਜਗ੍ਹਾ ਤੇ ਉਹਨਾਂ ਨਾਲ ਵੀ ਗਿਆ, ਫਿਰ ਜਮੀਲ ਬਿਸਮਿਲ ਸਾਹਿਬ ਨਾਲ ਵੀ ਗਿਆ, ਹਾਜੀ ਆਪਣਾ ਅਮਾਨੁੱਲਾ ਸਾਹਿਬ ਦੇ ਨਾਲ, ਤੇ ਅੰਤ ਗਿਣਤ ਕਵੀ ਸਾਹਿਬ ਨਾਲ, ਖਿਆਮ ਸਰਦੀ ਸਾਹਿਬ ਨਾਲ, ਉਹ ਔਰੰਗਜ਼ੇਬ ਲਗਾਰੀ ਸਾਹਿਬ ਨਾਲ, ਉਮਰ ਸ਼ਰੀਫ ਸਾਹਿਬ ਨਾਲ, ਆਪਣਾ ਵੱਡੇ ਵੱਡੇ ਜਿੰਨੇ ਵੀ ਨੇ ਨਾ ਸਾਰੇ ਸਾਹਿਬਾਂ ਦੇ ਨਾਲ, ਸਿਵਾਏ ਮਸਤਾਨਾ ਸਾਹਿਬ ਤੇ ਅਨਵਰ ਅਲੀ ਸਾਹਿਬ ਦੇ ਨਾਲ ਨਹੀਂ ਮੈਂ ਗਿਆ। ਉਹ ਉੱਥੇ ਮੁਲਾਕਾਤ ਹੋਈ ਸੀ। ਬਾਕੀ ਅੱਲਾ ਨੇ ਹੁਣ 7ਵਾਂ ਪਾਸਪੋਰਟ ਅਦਾ ਕਰਵਾਤਾ। अच्छा अद्धा करवाते भी छेती पूरा भी हो जाएगा भाजी। वो मैं अगे लकीरा मार ला नहीं लकीरा ना मारो, मुफ्ती साहब को रहे थे पूरा हो जाएगा। ते अच्छा पहले ये दसो कि तुहाडी जिहड़ी तारीख पैदाइश की है? मेरी तारीख पैदाइश है जी 31 दिसंबर 1971। 1971। ये मुफ्ती साहब मेरे देख रहे असल च ना रिकॉर्ड की दुरुस्तगी वास्ते मैं लई है, क्योंकि कई लोग हाले जिंदा ते उन्हां दा तारीख पैदाइश का रौला पै जांदा, ते ये असीं ताकि नोट कर सकीए। ते अच्छा मैं ना एक मैगजीन कढदा हुंदा सी पंजाबी, ਜਦੋਂ मैं कॉलेज पढ़दा सी सन 2002 ਚ ਉਹਦਾ ਜਦੋਂ ਅਸੀਂ ਮੇਰੇ ਖਿਆਲ 2002 ਸਟਾਰਟ ਕੀਤਾ ਸੀ 5 ਚ ਉਹਦਾ ਸ਼ੁਮਾਰਾ ਜਦੋਂ ਨਿਕਲਿਆ ਨਾ ਅਦਬੀ ਬੈਠਕ ਦੇ ਨਾਂ ਤੋਂ, ਤੇ ਆਰਫ ਮੋਇਨ ਬੱਲੇ ਸਾਹਿਬ ਐਡੀਟਰ ਸੀ ਸਾਡੇ ਉੱਥੇ ਐਕਸਪ੍ਰੈਸ ਅਖਬਾਰ ਦੇ, ਉਹਨਾਂ ਨੇ ਇੱਕ ਨਜ਼ਮ ਲਿਖ ਕੇ ਦਿੱਤੀ ਸੀ ਕੋਡੂ। ਉਹ ਮੈਨੂੰ ਹੁਣ ਪੂਰੀ ਯਾਦ ਨਹੀਂ ਕਿ ਫਿਰ ਮੈਂ ਨਾ ਯਾਦ ਆਈ ਤੇ ਵਿੱਚ ਲਾਵਾਂਗੇ ਵੀ, ਮੈਨੂੰ ਉਹ ਯਾਦ ਆ ਗਈ ਕਿ ਕੋਡੂ ਦੇ ਨਾਂ ਤੋਂ ਸੀ ਨਜ਼ਮ। ਅੱਛਾ ਤੇ ਤੁਸੀਂ ਪਹਿਲੀ ਵਾਰੀ ਜਿਹੜਾ ਕੰਮ ਆ ਡਰਾਮਾ ਇੰਡਸਟਰੀ ਚ ਜਾਂ ਸ਼ੋਬਿਸ ਚ ਕਦੋਂ ਸ਼ੁਰੂ ਕੀਤਾ ਸੀ? मैं 1981 ਚ ਆਇਆ ਸਾਂ ਔਰ ਫਿਲਮ ਲਾਈਨ ਚ ਪਹਿਲੀ ਫਿਲਮ ਸੀ ਨਾਸਰ ਹੁਸੈਨ ਸਾਹਿਬ ਦੀ ਐਜ਼ ਏ ਡਾਇਰੈਕਟਰ, ਤੇ ਉਦੋਂ ਮੈਨੂੰ 50 ਰੁਪਏ ਮਿਲੇ ਸ਼ਾਰਟ ਦੇ। ਅੱਛਾ ਪਹਿਲੀ ਵਾਰੀ 50 ਰੁਪਏ? ਹਾਂ 1981 ਚ। 1981 ਉਦੋਂ 4 ਆਨੇ ਦੀ ਰੋਟੀ ਆ ਜਾਂਦੀ ਸੀ, 8 ਆਨੇ ਦਾ ਨਾਨ ਆ ਜਾਂਦਾ ਸੀ, ਤੇ ਖਿੱਚ ਕੇ ਉਹ ਕਹੀਦਾ ਸੀ ਯਾਰ ਉਹ ਮਾਰਦੇ, ਉਹ ਕੀ ਹੁੰਦਾ ਹੈ ਉਹਦਾ ਡੋਈ ਖਿੱਚ ਕੇ ਮਾਰਦੇ ਉੱਤੇ ਸਾਲਨ ਛੋਲੇ ਲਗਾ ਆ ਜਾਣਾ। ਅੱਛਾ ਤੇ ਉਹ ਖਾ ਪੀ ਕੇ ਹੋ ਗਏ। ਅੱਛਾ ਹਾਂ ਤੇ ਹੁਣ ਤੇ ਸਮਝ ਨਹੀਂ ਆ ਰਹੀ ਕਿ ਕੀ ਕਿਹੜੇ ਪਾਸੇ ਜਾ ਰਿਹਾ ਹੈ ਦੌਰ, ਕਿਹੜੇ ਪਾਸੇ मतलब सच्चाई अखलाक मुकदा ही जा रहे हैं, समझ तो बाहर है कि मुका एक मिसाल है, मैं बुराई दे नाल भी टुर पैना ते मैं की कर लांगा, ते मैं अल्लाह दे कोल नहीं जाना, मैं अल्लाह कोल लुक नहीं सकदा, अल्लाह कोल दौड़ नहीं सकदा, ते जाना भी अल्लाह कोल है, ते फिर केड़े मुंह नाल अल्लाह नू कहांगा या अल्लाह पाक मैनू माफ कर दे, सरदारुल अंबिया सल्लल्लाहु अलैहि वसल्लम आप शिफात कर दें कि मैं बड़ा तंग करके आया हूँ लोगों को। वो एक आयत है कुरान पाक की जिहदा मफहूम है कि जिन्हें एक बराबर भी नेकी की होगी, जरा बराबर, एक नहीं जरा बराबर, वो भी विखाती जाएगी, ते जिन्हें जरा जी बुराई की होगी वो भी विखाती जाएगी। सानू समझ सारी है, असी करना नहीं चाहते,
ਅਸੀਂ ਖਾਲੀ ਹੱਥ ਜਾਣ ਲਈ ਨਾ ਦੋ ਦੋ ਹੱਥੀ ਲੁੱਟ ਰਹੇ ਹਾਂ। ਲੁੱਟ ਰਹੇ ਇਹ ਗੱਲ ਠੀਕ ਹੈ। ਅੱਛਾ ਇਹ ਦੱਸੋ ਤੁਸੀਂ ਸਕੂਲ ਪੜ੍ਹੇ ਵੀ? मैं पढ़े लिखे बोल रहे मैं ਅੱਛਾ ਕਿਹੜੀ ਕਲਾਸ ਤੱਕ ਤੁਸੀਂ ਪੜ੍ਹੇ? मैं 9वीं तक पढ़े 10वीं ਦੀਆਂ ਕਿਤਾਬਾਂ ਲਈਆਂ ਸਨ ਲੇਕਿਨ ਉਹ ਫਿਰ ਅੱਗੋਂ ਲੜਾਈ ਝਗੜੇ ਕਾਲਜ ਦਾ ਤੇ ਉਹਦਾ ਸਕੂਲ ਦਾ ਹੋ ਜਾਂਦਾ ਸੀ। ਮੈਂ ਕਿਹਾ ਯਾਰ ਜੇ ਇਹ ਹੀ ਪੜ੍ਹਾਈ ਹੈ ਤੇ ਫਿਰ ਮੈਂ ਨਹੀਂ ਪੜ੍ਹਨੀ। ਫਿਰ ਨਹੀਂ ਪੜ੍ਹਨੀ। ਅੱਛਾ ਅੱਛਾ ਤੇ ਤੁਹਾਡਾ ਕਰਦ ਹੁਣ ਜਿਹੜਾ ਵਾ ਕਿੰਨਾ ਵਾ ਇਹਦਾ? ਜਿੰਨਾ ਪਹਿਲੇ ਸੀ ਨਹੀਂ ਨਹੀਂ ਉਨਾ ਹੀ ਆ, ਮੈਨੂੰ ਪਤਾ ਇਹਦੀ ਮੇਜਰਮੈਂਟ ਕਿੰਨੀ ਆ? ਇਹਦੀ 3 ਫੁੱਟ 7 ਇੰਚ। ਅੱਛਾ 3 ਫੁੱਟ 7 ਇੰਚ। ਹਾਂ ਤੁਹਾਨੂੰ ਕਿੰਨੀ ਚਾਹੀਦੀ ਹੈ? ਨਹੀਂ ਮੈਂ ਤੇ ਉਹੀ ਦੇਖ ਰਿਹਾ ਤੇ ਅੱਛਾ ਇਹ ਦੁਨੀਆ 'ਚ ਕਿੰਨਵੇਂ ਨੰਬਰ ਤੇ ਤੁਹਾਡਾ ਸਭ ਤੋਂ ਛੋਟੇ ਲੋਕਾਂ 'ਚ ਸ਼ੁਮਾਰ ਹੁੰਦਾ, ਜਿਹੜਾ ਕੋਈ ਪਤਾ? ਕੋਈ ਨਹੀਂ। ਅੱਛਾ ਕਿ ਤੁਹਾਡੇ ਤੋਂ ਕੋਈ ਹੋਰ ਛੋਟਾ ਵੀ ਹੈਗਾ? ਜਾਓ ਉਸ ਤੋਂ ਵੀ ਛੋਟਾ ਲੈ ਮੈਂ ਵੇਖ ਲਾਂਗਾ। ਚਲੋ ਜੀ ਮੁਫਤੀ ਸਾਹਿਬ ਲੈ ਕੇ ਆਉਣਾ ਕੋਈ ਤੇ ਲੇਕਿਨ ਅੱਛਾ, ਅੱਲਾ ਦੀ ਰਹਿਮਤ ਇਹ ਵੇ ਕਿ ਜਿਸ ਤਰ੍ਹਾਂ ਰੰਗੀਲਾ ਨਾਮ ਤੋਂ ਪਹਿਲੇ ਰੰਗੀਲਾ ਨੂੰ ਇਹਦਾ ਪਹਿਚਾਨ ਨਹੀਂ ਸੀ, ਔਰ ਰੰਗੀਲਾ ਸਾਹਿਬ ਤੋਂ ਬਾਅਦ ਰੰਗੀਲੇ ਹੋਏ ਨੇ ਸਾਰੇ। ਬਿਲਕੁਲ। ਕੋਈ ਰੰਗੀਲਾ ਕੋਈ ਫਲਾਣਾ ਤੇ ਇਸ ਤਰ੍ਹਾਂ ਹੀ ਅਲਹਮਦੁਲਿਲਾ ਪਹਿਲਾ ਕੋਡੂ ਮੈਂ ਵਾਂ ਤੇ ਅੱਲਾ ਦੀ ਰਹਿਮਤ ਦੇ ਨਾਲ ਹੁਣ ਜਿਹੜਾ ਵੀ ਕੋਡੂ ਹੈ ਅੱਛਾ ਜੀ ਜਿਸ ਤਰ੍ਹਾਂ ਰੰਗੀਲਾ ਸਾਹਿਬ ਇੱਕ ਸਨ ਤੇ ਅੱਲਾ ਨੇ ਮੈਨੂੰ ਵੀ ਆਪਣੀ ਜ਼ਾਤ ਬੜੀ ਨੌਕਰੀ ਵੀ ਜਿਹੜੀ ਹੈ ਨਾ 10 ਪੜੇ ਨੂੰ ਗੇਟ ਕੀਪਰ ਮਿਲਦੀ ਸੀ। ਹੁਣ ਅਲਹਮਦੁਲਿਲਾ ਅਸੀਂ ਮਤਲਬ ਛੋਟੇ ਕੱਦ ਵੀ ਏਡੀ ਦੂਰ ਗਏ ਆ ਕਿ ਜਿੱਥੇ ਲੋਕੀ ਮਤਲਬ ਮੈਂ ਤੁਹਾਨੂੰ ਹੁਣ ਨਾਂ ਨਹੀਂ ਲੈਣਾ, ਉਹ ਜੋ ਵੱਡੇ ਲੋਕ ਜੋ ਉੱਠ ਕੇ ਮਿਲਦੇ ਰਹੇ ਨੇ ਤੇ ਅਲਹਮਦੁਲਿਲਾ ਇਹ ਅੱਲਾ ਦੀ ਕਰਮ ਨਵਾਜ਼ੀ ਹੈ ਤੇ ਅੱਲਾ ਦੀ ਕਰਮ ਨਵਾਜ਼ੀ ਉਹਦੇ ਤੇ ਸਭ ਖੈਰਾਂ ਨੇ ਤੇ ਨਾਉਜ਼ ਬਿਲਾ ਅੱਲਾ ਦੀ ਕਰਮ ਨਵਾਜ਼ੀ ਨਾ ਹੋਵੇ ਤੇ ਸਭ ਬੁਰਾਈਆਂ ਹੀ ਨੇ। ਤੇ ਅੱਛਾ ਇਹ ਤੇ ਇੱਕ ਹੋ ਗਿਆ। ਦੂਸਰਾ ਦੱਸੋ ਕਿ ਫੈਮਿਲੀ ਲਾਈਫ ਆ ਜਿਹੜੀ ਤੁਹਾਡੀ, ਉਹਦਾ ਕਿੰਨੇ ਭੈਣ ਭਾਈ ਤੁਸੀਂ ਤੇ ਗਾਂ ਵਿਆਹ ਸ਼ਾਦੀ ਵੀ ਕੀਤੀ? ਤੁਸੀਂ ਮੇਰੀ ਫੈਮਿਲੀ ਦੀ ਪੁੱਛ ਰਹੇ ਹੋ? ਮੇਰੇ ਭੈਣ ਭਰਾ ਨਹੀਂ ਕਿ ਵੈਸੇ ਕਿ ਤੁਸੀਂ ਕਿੰਨੇ ਭੈਣ ਭਾਈ ਸੀ ਤੇ ਅੱਗੇ ਅਸੀਂ 5 ਭੈਣ ਭਾਈ ਹਾਂ ਜੀ, ਜਿਸ ਪਹਿਲਾ ਨੰਬਰ ਹੈ ਖਾਨਦਾਨ ਚੋਂ ਤੇ ਬਾਕੀ 2 ਮੇਰੇ ਬੇਟੇ ਇੱਕ ਬੇਟੀ ਹੈ। ਅੱਛਾ ਅਲਹਮਦੁਲਿਲਾ ਤੇ ਬੇਗਮ ਮੈਂ ਤੋਂ ਐਵੇਂ 3.6 ਹੁਣ ਤੁਸੀਂ ਇਹ ਪੁੱਛਣਾ ਹੀ ਸੀ, ਮੈਂ ਪਹਿਲੇ ਹੀ ਦੱਸ ਦਿਆਂ। ਨਹੀਂ ਉਹ ਤੁਸੀਂ ਪੁੱਛਣਾ ਮੈਂ। ਅੱਛਾ ਤੇ ਬੱਚੇ ਜਿਹੜੇ ਪੜ੍ਹ ਰਹੇ ਹੈਂ? ਕਲਾਸਾਂ 'ਚ ਬੱਚੇ ਤੁਹਾਡੇ? ਤੁਸੀਂ ਕਿਹੜੇ ਇੰਚ ਪੜਾਇਆ? ਨਹੀਂ ਕਿਹੜੀ ਮੈਂ ਕਿਹਾ ਕਾਲਜ 'ਚ ਚਲੇ ਗਏ, ਸਕੂਲ 'ਚ ਹਾਲੇ ਕੀ ਕਰਾਂ? ਉਹ ਅਲਹਮਦੁਲਿਲਾ ਵੱਡਾ ਕਾਲਜ ਜਾ ਕੇ ਉਹ ਸਿਵਲ ਸੈਕਟਰੀਏਟ 'ਚ ਹੁਣ ਮੁਲਾਜ਼ਮਤ ਹੈ। ਦੇਖੋ ਇਹ ਬੜੀ ਅਹਿਮ ਗੱਲ ਹੈ ਜੀ। ਤੇ ਅੱਛਾ ਦੂਜੀ ਇੱਕ ਹੋਰ ਗੱਲ ਮੈਂ ਦੱਸਾਂ ਕਿ ਕੋਡੂ ਵਾਲੀ ਗੱਲ ਬਿਲਕੁਲ ਠੀਕ ਹੈ। ਇਹਨਾਂ ਤੋਂ ਬਾਅਦ ਹਰ ਜਿਹੜਾ ਵੀ ਬੰਦਾ ਹੋਇਆ ਛੋਟੇ ਕੱਦ ਦਾ ਉਹਦਾ ਨਾਂ ਕੋਡੂ ਹੀ ਪਿਆ, ਔਰ ਵਾਕਈ ਉਹ ਆਪਣੀ ਜ਼ਾਤ 'ਚ ਪਹਿਲੇ ਸੀਗੇ ਤੇ ਉਹਨਾਂ ਦੀ ਵਜ੍ਹਾ ਤੋਂ ਹੁਣ ਜਿਹੜਾ ਵੀ ਗਾਂ ਹੁੰਦਾ ਉਹਦਾ ਨਾਂ ਕੋਡੂ ਹੀ ਪੈਂਦਾ। ਤੇ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਇੱਕ ਮੈਸੇਜ ਚਾਹੁੰਦੇ ਆ, ਲੋਕੀ ਅੱਜ ਕੱਲ੍ਹ ਉਰਦੂ ਵਾਲੇ ਪਾਸੇ ਲੱਗ ਗਏ ਆ, ਪੰਜਾਬੀ ਨਹੀਂ ਬੋਲਦੇ, ਪੰਜਾਬੀ ਨੂੰ ਛੱਡ ਜਾਂਦੇ ਆ ਜੀ। ਇਹ ਉਹਨਾਂ ਦੇ ਬਾਰੇ ਕੀ ਮੈਸੇਜ ਦਿਓਗੇ ਕਿ ਆਪਣੀ ਮਾਂ ਬੋਲੀ ਨੂੰ ਵੀ ਭਲਾ ਕੋਈ ਛੱਡ ਸਕਦਾ? ਦੇਖੋ ਜੀ ਸਭ ਤੋਂ ਅੱਛੀ ਜ਼ੁਬਾਨ ਮੇਰੇ ਨਬੀ ਪਾਕ ਸੱਲੱਲਾਹੁ अलैहि वसल्लम ਦੀ ਹੈ। ਉਹਨਾਂ ਤੋਂ ਬਾਅਦ ਅਗਰ ਜਿਹਦੀ ਕੋਈ ਮਾਦਰੀ ਜ਼ੁਬਾਨ ਹੈ ਉਹਨੂੰ ਬੋਲਣੀ ਚਾਹੀਦੀ ਹੈ, ਜ਼ਰੂਰ ਬੋਲਣੀ ਚਾਹੀਦੀ, ਕਿਉਂਕਿ ਇਹ ਸਾਡੀ ਪਹਿਚਾਨ ਹੈ। ਅਸੀਂ ਇੱਥੋਂ ਇੰਝ ਆਏ ਹਾਂ, ਇੱਥੋਂ ਇੰਝ ਨਹੀਂ ਆਏ। ਹੁਣ ਕਈ ਰਿਵਾਜ ਪੈ ਗਏ, ਇੱਥੋਂ ਇੰਝ ਆ ਰਹੇ ਨੇ। ਇੰਝ ਨਹੀਂ, ਖਿਲਾਫੇ ਕੁਦਰਤ ਨਹੀਂ ਚੱਲਣਾ ਚਾਹੀਦਾ। ਜੋ ਵੀ ਮਾਮਲਾਤ ਕੁਦਰਤ ਦੇ ਦਾਇਰੇ 'ਚ ਰਹਿ ਕੇ ਚੱਲਾਂਗੇ ਤੇ ਸਭ ਖੈਰ ਹੈ, ਤੇ ਜੇ ਕੁਦਰਤ ਦੇ ਦਾਇਰੇ ਤੋਂ ਹਟੇ ਤੇ ਫਿਰ ਦਾਇਰਾ ਵਸੀ ਹੈ। ਅੱਛਾ ਆਪਣੇ ਹੁਣ ਅਖੀਰ ਤੇ 2-3 ਕੋਈ ਡਾਇਲੌਗ ਸੁਣਾ ਦਿਓ। ਡਾਇਲੌਗ ਤੇ ਨਹੀਂ, ਮੈਂ ਤੁਹਾਨੂੰ ਇਹ ਜ਼ਰੂਰ ਦੱਸਾਂਗਾ ਕਿ ਸਭ ਤੋਂ ਅੱਛਾ ਜੋ ਕਈ ਵਾਰੀ ਪੁੱਛਿਆ ਜਾਂਦਾ ਕਿ ਜੀ ਤੁਸੀਂ ਕੋਈ ਮੈਸੇਜ ਦਿਓਗੇ, ਮੈਂ ਕਹਿੰਦਾ ਨਹੀਂ, ਕਿਉਂਕਿ ਸਭ ਤੋਂ ਵੱਡਾ ਮੈਸੇਜ ਅੱਲਾਹ ਸੁਬਹਾਨਹੁ व तआला ਦਾ ਹੈ और नबी पाक सल्लल्लाहु अलैहि वसल्लम ਦੇ ਮੁਬਾਰਕ ਤਰੀਕੇ ਤੇ ਅਪਣਾਇਆ ਜਾਏ। ਜਿਹੜੇ ਅਪਣਾਣੇ ਦੇ ਉਹ ਇਨਸਾਨੀਅਤ ਦੇ ਰਹਿਬਰ ਕਹਾਉਂਦੇ ਨੇ, ਔਰ ਇਨਸਾਨੀਅਤ ਜਿੱਥੇ ਵੀ ਹੈ, ਜਿਸ ਹਾਲ 'ਚ ਵੀ ਹੈ, ਉਹਨੂੰ ਹਰ ਤਰ੍ਹਾਂ ਖਿਦਮਤ ਕਰਦੇ ਨੇ ਇਨਸਾਨੀਅਤ ਦੀ, ਤੇ ਉਹ ਮੈਨੂੰ ਬੜੇ ਅੱਛੇ ਲੱਗਦੇ ਨੇ। हाँ जी बहुत शुक्रिया जी, बड़ा चंगा लग्या। और मुलाकात भी मेरी अज एवं अचानक हो गई, हालांकि मैं उठना चाह रहा सीगा पर मुफ्ती साहब ने कहा नहीं 2 मिनट बैठो जरा, तो मैं समझदा मेरी खुशकिस्मती है कि मैं रुक गया। वैसे भी माजरत दे नाल मैं ਤੁਹਾਡੇ ਨਾਲ ਬੈਠਾ ਹਾਂ ਨਾ,
ਮੈਂ ਫੁੱਲ ਬਹਿ ਕੇ ਵੀ ਐਡਾ ਗਾ ਤੇ ਤੁਸੀਂ ਥੱਲੇ ਹੋ ਕੇ ਫੇਰ ਉੱਥੇ ਹੋ। ਸਿਆਣੇ ਸੱਚ ਕਹਿੰਦੇ ਨੇ, ਉੱਚੀ ਥਾਂ ਤੇ ਉਹ ਕੀ ਕਹਿੰਦੇ, ਉੱਚੀ ਥਾਂ ਤੇ ਨਹੀਂ ਲਾਣੀ ਚਾਹੀਦੀ। ਨਹੀਂ ਜੀ, ਇਹ ਸਾਡੇ ਲਈ ਤੁਸੀਂ ਉੱਚੇ ਹੋ। ਉਹ ਮੈਨੂੰ ਮਾੜਾ ਜਿਹਾ ਨਾ ਉਹਦਾ ਸ਼ੇਰ ਯਾਦ ਆ ਗਿਆ ਬੱਲੇ ਸਾਹਿਬ ਦੀ ਨਜ਼ਮ ਦਾ। ਉਹਦਾ ਅਖੀਰ ਤੇ ਇਹ ਸੀਗਾ ਕਿ ਮੈਂ ਨਿੱਕਾ ਜਿਹਾ ਹਾਂ, ਵੱਡਾ ਨਹੀਂ, ਪਰ ਰਾਜ਼ ਦੀ ਗੱਲ ਦੱਸਾਂ, ਮੇਰੇ ਨਿੱਕੇ ਕੱਦ ਦੀ ਖਾਤਰ ਹੀ ਦੁਨੀਆ ਮੈਨੂੰ ਚੁੱਕ ਕੇ ਮਿਲਦੀ ਹੈ। ਤੇ ਇਹ ਬੜਾ ਚੰਗਾ ਲੱਗਾ ਜੀ। ਥੈਂਕ ਯੂ ਸਰ।